ਪੰਜਾਬ ਦੇ ਕਾਮਰੇਡਾਂ ਦਾ ਜਿਵੇਂ ਧਰਤੀ ਤੇ ਜਨਮ ਹੀ ਇਸ ਗੱਲ ਹੀ ਹੋਇਆ ਕਿ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਤੁਸੀਂ ਕਿ ਨਾ ਤਾਂ ਅਸੀਂ ਚਾਹੁੰਦੇ ਆ ਕਿ ਕਾਮਰੇਡ ਸਿੱਖ ਬਣ ਜਾਣ, ਨਾ ਸਾਨੂੰ ਕੋਈ ਲੋੜ ਆ ਕਿ ਅਸੀਂ ਉਹਨਾਂ ਤੋਂ ਕੋਈ ਖਾਸ ਕੋਈ ਗੱਲ ਸੁਣਨੀ ਚਾਹੁੰਦੇ ਆ। ਪਰ ਇੰਨਾ ਕਵਾ ਵੀ ਉਹ ਚੇਤੇ ਰੱਖਣ ਕਿ ਅਸੀਂ ਇੱਕ ਸਾਂਝੇ ਦੁਸ਼ਮਣ ਖਿਲਾਫ ਲੜ ਰਹੀਆਂ ਫੌਜਾਂ ਵਾਂ। ਸੋ ਇਸ ਸਾਰੇ ਸੰਘਰਸ਼ ਦੌਰਾਨ ਸਿੱਖੀ ਨੂੰ ਤੇ ਸਿੱਖਾਂ ਨੂੰ ਸੰਤਾਪ ਦੇਣ ਵਾਲੀਆਂ ਗੱਲਾਂ, ਜਲੀਲ ਕਰਨ ਵਾਲੀਆਂ ਗੱਲਾਂ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਲਗਾਤਾਰ ਹੁੰਦੀਆਂ ਰਹੀਆਂ। ਕਾਮਰੇਡ ਲਾਣੇ ਨੇ ਸਿੱਖੀ ਪ੍ਰਤੀ ਆਪਦੀ ਨਫ਼ਰਤ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਕਰਤੂਤਾਂ ਕਰਨੋਂ ਕਦੇ ਵੀ ਕੋਈ ਟਾਲਾ ਨਹੀਂ ਸੀ ਵੱਟਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੇਤੀ ਨਾਲ ਸੰਬੰਧਿਤ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ। ਹੈ ਤਾਂ ਬੜੇ ਵਧੀਆ ਸੀ, ਬੜੀ ਮਿਹਨਤ ਨਾਲ ਬਣਾਏ ਸੀ, ਪਰ ਹੁਣ ਅਸੀਂ ਇਹਨਾਂ ਨੂੰ ਰਿਪੀਲ ਕਰ ਰਹੇ ਹਾਂ ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਖਤਮ ਕਰ ਦਿਆਂਗੇ। ਇਸ ਤੋਂ ਬਾਅਦ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਤੀਕਿਰਿਆ ਆਈ। ਪਰ ਹੈਰਾਨੀ ਦੀ ਗੱਲ ਇਹ ਆ ਕਿ ਕਿਸਾਨ ਲੀਡਰਸ਼ਿਪ ਵਿਚਲੇ ਜਿਹੜਾ ਕਾਮਰੇਡ ਭਾਈਚਾਰਾ ਉਹਨਾਂ ਨੇ ਇਸ ਮਸਲੇ ਉੱਤੇ ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਨੇ ਕਿ ਇਹ ਐਲਾਨ ਮੋਦੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕਿਉਂ ਕੀਤਾ। ਆਪਾਂ ਨੂੰ ਪਤਾ ਕਿ ਪੰਜਾਬ ਦੇ ਕਾਮਰੇਡ ਜਿਹੜੇ ਨੇ ਉਹ ਸਿੱਖ ਧਰਮ ਨੂੰ ਖਾਸ ਤੌਰ ਤੇ ਨਿਸ਼ਾਨੇ ਤੇ ਲੈਂਦੇ ਰਹਿੰਦੇ। ਬੰਗਾਲ ਦੇ ਕਾਮਰੇਡਾਂ ਬਾਰੇ ਆਪਾਂ ਜਾਣਦੇ ਹਾਂ ਵੀ ਉੱਥੇ ਉਹ ਹਿੰਦੂ ਧਰਮ ਦੇ ਸਾਰੇ ਦਿਨ ਤਿਉਹਾਰਾਂ ਦੇ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਲ ਕਰਦੇ ਹੁੰਦੇ ਆ ਤੇ ਉੱਥੇ ਉਹ ਰਾਜ ਸੱਤਾ ਵੀ ਮਾਣਦੇ। ਪਰ ਪੰਜਾਬ ਦੇ ਕਾਮਰੇਡਾਂ ਦਾ ਜਿਵੇਂ ਧਰਤੀ ਤੇ ਜਨਮ ਹੀ ਇਸ ਗੱਲ ਹੀ ਹੋਇਆ ਕਿ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਤੁਸੀਂ। ਤੋ ਇਹ ਬੰਦੇ ਆਪਦੀ ਪੂਰੀ ਮਿਹਨਤ ਨਾਲ ਇੱਥੇ ਅੱਜ ਇੱਕ ਇਹੋ ਜਿਹਾ ਵਾਇਰਸ ਬਣ ਚੁੱਕੇ ਆ ਜਿਹਦਾ ਜਿਹੜਾ ਵਾਧਾ ਹੈ ਉਹ ਸਿੱਖੀ ਲਈ ਖਤਰਾ। ਤੇ ਇਹਨਾਂ ਨੇ ਇੱਕ ਨਕਾਤੀ ਪ੍ਰੋਗਰਾਮ ਰੱਖਿਆ ਹੋਇਆ ਵੀ ਸਿੱਖਾਂ ਨੂੰ ਸਾਰੇ ਸੰਸਾਰ ਦੇ ਵਿੱਚ ਬਦਨਾਮ ਕਰਨਾ, ਵੀ ਇਹ ਬੜੇ ਭੈੜੇ ਤੇ ਮਾੜੇ ਬੰਦੇ ਆ। ਕਿਸਾਨ ਸੰਘਰਸ਼ ਦੌਰਾਨ ਅਸੀਂ ਸਾਰਿਆਂ ਨੇ ਇਸ ਵਰਤਾਰੇ ਉੱਤੇ ਲਗਾਤਾਰ ਟਿੱਪਣੀਆਂ ਕੀਤੀਆਂ। ਮੈਂ ਖੁਦ ਜਦੋਂ ਬਲਵੀਰ ਸਿੰਘ ਰਾਜੇਵਾਲ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਝੰਡੇ ਪਿੱਛੇ ਕਰ ਲਓ, ਚਲੇ ਜਾਓ, ਫਲਾਨ ਹੋ ਜੇ, ਆਹ ਹੋ ਜੇ, ਉਦੋਂ ਖੁਦ ਮੈਂ ਸਟੇਜ ਤੇ ਜਾ ਕੇ ਵੀ ਇੱਕ ਗੱਲ ਕਹਿ ਕੇ ਆਇਆ ਸੀ ਔਰ ਬਾਰ-ਬਾਰ ਅਸੀਂ ਕਿਸਾਨ ਸੰਘਰਸ਼ ਵਿੱਚ ਇਹ ਗੱਲ ਦੁਹਰਾਈ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਾ ਹੋਇਆ, ਹਮਲੇ ਦੀ ਕਨਸੋਸ ਸੁਣ ਕੇ ਪੰਜਾਬ ਦੇ ਵਿੱਚ ਬੜਾ ਮੀਰ ਮੰਨੂ ਜਿਹੜਾ ਉਸ ਮੌਕੇ ਹਾਕਮ ਸੀ ਉਹ ਡਰ ਗਿਆ। ਉਹਨੇ ਦਿੱਲੀ ਨੂੰ ਸੁਨੇਹਾ ਭੇਜਿਆ ਪਰ ਦਿੱਲੀ ਦਰਬਾਰ ਨੇ ਨਾ ਕਰਤੀ ਕਿ ਸਾਡੇ ਕੋਲੇ ਤੇਰੀ ਮਦਦ ਲਈ ਕੁਛ ਨਹੀਂ ਹੈਗਾ, ਤੂੰ ਅਬਦਾਲੀ ਨਾਲ ਆਪੇ ਨਜਿੱਠ ਲਾ। ਤਾਂ ਦੀਵਾਨ ਕੌੜਾ ਮੱਲ ਸਾਹਮਣੇ ਆਇਆ, ਉਹਨੇ ਸਿੱਖਾਂ ਨਾਲ ਗੱਲਬਾਤ ਕਰਵਾਈ। ਸੋ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਮੌਕੇ ਜੋ ਸਿਚੁਏਸ਼ਨ ਸੀ, ਸਥਿਤੀ ਸੀ, ਸਿੱਖਾਂ ਦੇ ਵਿੱਚ ਬੜਾ ਭਾਰੀ ਇਸ ਦੇ ਉੱਤੇ ਚਰਚਾ ਮੰਥਨ ਹੋਇਆ ਕਿ ਅਸੀਂ ਕੀ ਲੈਣਾ ਮੀਰ ਮੰਨੂ ਤੋਂ, ਮਰਦਾ ਮਰੇ। ਇਹ ਸਾਡਾ ਜਿਹਦੇ ਬਾਰੇ ਸਾਡੇ ਗੱਲ ਪ੍ਰਚਲਿਤ ਹੋਈ ਪਈ ਆ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਐਡਾ ਭਾਰੀ ਕਾਤਲ ਹੈ ਤੇ ਇਹ ਜੇ ਅਬਦਾਲੀ ਇਹਦਾ ਕੰਡਾ ਕੱਢਦਾ ਤਾਂ ਆਪਾਂ ਕੀ ਲੈਣਾ। ਤਾਂ ਪਰ ਨੀਤੀ ਦੇ ਮਾਹਿਰ ਜਿਹੜੇ ਸਿੱਖ ਸੀ ਉਹ ਕਹਿੰਦੇ ਪੰਜਾਬ ਦੇ ਇਤਿਹਾਸ ਵਿੱਚ, ਧਰਤੀ ਦੇ ਇਤਿਹਾਸ ਵਿੱਚ ਇਹ ਗੱਲ ਦਰਜ ਹੋ ਜੂ ਕਿ ਅਬਦਾਲੀ ਹਮਲਾ ਕਰਨ ਆਇਆ ਤੇ ਮੀਰ ਮੰਨੂ ਨੂੰ ਦੁਸ਼ਮਣ ਮੰਨਦੇ ਹੋਣ ਕਰਕੇ ਸਿੱਖਾਂ ਨੇ ਉਹਦਾ ਹਮਲਾ ਕਾਮਯਾਬ ਹੋਣ ਦਿੱਤਾ। ਇਹ ਕਿਵੇਂ ਹੋ ਸਕਦਾ? ਮੀਰ ਮੰਨੂ ਤਾਂ ਘਰ ਦੀ ਮੁਰਗੀ ਆ, ਫਿਰ ਕਰ ਲਾਂਗੇ, ਪਰ ਆ ਜਿਹੜਾ ਜੇ ਅਬਦਾਲੀ ਦਾ ਇੱਥੇ ਰਾਜ ਭਾਗ ਹੋ ਗਿਆ ਪੰਜਾਬ ਤੇ, ਆਪਾਂ ਪੰਜਾਬ ਦੇ ਪੁੱਤਾਂ, ਪੰਜਾਬ ਦੇ ਵਾਰਸਾਂ, ਇੱਥੇ ਆਪਾਂ ਕੋਈ ਇਸ ਤਰ੍ਹਾਂ ਨਹੀਂ ਕਰ ਸਕਦੇ। ਸੋ ਪੰਜਾਬ ਦੀ ਧਰਤੀ ਉੱਤੇ ਚੜ੍ਹੇ ਆ ਰਹੇ ਧਾੜਵੀ ਨੂੰ ਰੋਕਣ ਲਈ ਮੀਰ ਮੰਨੂ ਦੀਆਂ ਫੌਜਾਂ ਤੇ ਖਾਲਸੇ ਦੀਆਂ ਫੌਜਾਂ ਰਲ ਕੇ ਲੜਨ ਲਈ ਤਿਆਰ ਹੋਈਆਂ ਸੀ। ਇਹ ਗੱਲ ਹੀ ਮੈਂ ਸਟੇਜ ਤੇ ਆਖੀ ਸੀ ਔਰ ਜਦੋਂ ਇਹ ਗੱਲ ਆਖੀ ਸੀ ਸੰਗਤਾਂ ਨੇ ਬਹੁਤ ਭਾਰੀ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ਸੀ ਸਿੰਘੂ ਬਾਰਡਰ ਦੀ ਸਟੇਜ।
ਇਹੀ ਗੱਲ ਅਸੀਂ ਸਾਰੇ ਸੰਘਰਸ਼ ਵਿੱਚ ਕਹਿੰਦੇ ਰਹੇ ਹਾਂ ਕਿ ਨਾ ਤਾਂ ਅਸੀਂ ਚਾਹੁੰਦੇ ਹਾਂ ਕਿ ਕਾਮਰੇਡ ਸਿੱਖ ਬਣ ਜਾਣ, ਨਾ ਸਾਨੂੰ ਕੋਈ ਲੋੜ ਆ ਵੀ ਅਸੀਂ ਉਹਨਾਂ ਤੋਂ ਕੋਈ ਖਾਸ ਕੋਈ ਗੱਲ ਸੁਣਨੀ ਚਾਹੁੰਦੇ ਆ, ਪਰ ਇੰਨਾ ਕੁ ਵਾ ਵੀ ਉਹ ਚੇਤੇ ਰੱਖਣ ਕਿ ਅਸੀਂ ਇੱਕ ਸਾਂਝੇ ਦੁਸ਼ਮਣ ਖਿਲਾਫ ਲੜ ਰਹੀਆਂ ਫੌਜਾਂ ਵਾਂ। ਉਹ ਆਪਦੀ ਧਰਤੀ ਉੱਤੇ ਸਾਡੇ ਹਿੱਤਾਂ ਦੀ ਜਿਹੜੀ ਜੰਗ ਵਾ ਇਹਦੇ ਵਿੱਚ ਸਾਨੂੰ ਰਲ ਮਿਲ ਕੇ ਲੜਨਾ ਚਾਹੀਦਾ। ਤੇ ਅਸੀਂ ਕਦੇ ਵੀ ਕੋਈ ਇਹੋ ਜਿਹੀ ਗੱਲ, ਸਿੱਖਾਂ ਨੂੰ ਤਾਂ ਆਦਤ ਹੀ ਨਹੀਂ ਹੈਗੀ। ਸਿੱਖ ਗੁਰੂ ਕਾ ਲੰਗਰ ਲਾ ਰਹੇ ਨੇ, ਦਸਵੰਧ ਭੇਜ ਰਹੇ ਨੇ, ਹੋਰ ਸੁੱਖ ਸਹੂਲਤਾਂ ਦੇ ਰਹੇ ਨੇ। ਸੋ ਜਿਹੜੀਆਂ ਗੱਲਾਂ ਕਾਮਰੇਡਾਂ ਕੋਲੇ ਹੈਗੀਆਂ ਉਹ ਹੀ ਵਰਤੋ ਤੇ ਸਿੱਖਾਂ ਵਾਲੀਆਂ ਵੀ ਵਰਤੋ ਤੇ ਦੁਸ਼ਮਣ ਨੂੰ ਹਰਾਓ। ਪਰ ਪਤਾ ਨਹੀਂ ਕੀ ਮਾਰ ਵਗੀ ਹੋਈ ਆ ਕਿ ਜਿਹੜੀ ਵੀ ਗੱਲ ਸਿੱਖੀ ਅਤੇ ਸਿੱਖਾਂ ਨਾਲ ਸੰਬੰਧਿਤ ਹੁੰਦੀ ਸੀ ਉਹਦੇ ਖਿਲਾਫ ਇਹ ਲਾਲ ਝੰਡੇ ਵਾਲਿਆਂ ਨੇ ਪੂਰਾ ਜਾਣੀ ਕਿ ਬੋਲਣਾ। ਤੇ ਸਾਡੇ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਸੰਘਰਸ਼ ਨਾਲ ਪਿਆਰ ਆ, ਜਿਨ੍ਹਾਂ ਨੂੰ ਕਿਸਾਨ ਸੰਘਰਸ਼ ਦੀ ਜਿੱਤ ਚਾਹੀਦੀ ਸੀ, ਉਹਨਾਂ ਨੇ ਵੀ ਸਿੱਖਾਂ ਨੂੰ ਹੀ ਫਿਰ ਉਸ ਟਾਈਮ ਬੋਲਣ ਲੱਗ ਜਾਣਾ ਵੀ ਇਹ ਤਾਂ ਹਟ ਨਹੀਂ ਸਕਦੇ, ਇਹਨਾਂ ਨੂੰ ਤਾਂ ਪੁੱਠੀ ਕਬੱਲੀ ਬੁਰਕੀ ਪਈ ਹੋਈ ਆ, ਸਿੱਖੋ ਤੁਸੀਂ ਚੁੱਪ ਕਰ ਜਾਓ, ਇਹਨਾਂ ਨੇ ਨਹੀਂ ਹਟਣਾ ਹੈਗਾ, ਇਹ ਤਾਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਆ। ਪਰ ਸੰਘਰਸ਼ ਨੂੰ ਸੱਟ ਵੱਜਦੀ ਆ, ਤੁਸੀਂ ਚੁੱਪ ਕਰ। ਅਮਰੀਕਾ ਤੋਂ, ਕੈਨੇਡਾ ਤੋਂ, ਹੋਰਨਾਂ ਮੁਲਕਾਂ ਤੋਂ ਬੜੇ ਫੋਨ ਆਉਂਦੇ ਰਹੇ ਆ ਸਾਨੂੰ ਵੀ ਕਿ ਲੋਕਾਂ ਨੂੰ ਸਮਝਾਓ ਜੀ ਇਹ ਸਿੱਖ ਜਿਹੜੇ ਭਾਈਚਾਰੇ ਦੇ ਲੋਕ ਨੇ, ਇਹ ਵਾਕਿਆ ਹੀ ਸੱਚੀ ਗੱਲ ਆ ਕਿ ਆਪਦੇ ਧਰਮ ਪ੍ਰਤੀ ਭਾਵਨਾਤਮਕ ਰੁਚੀ ਹੁੰਦੀ ਆ, ਪਰ ਇਹ ਕਾਮਰੇਡ ਜੇ ਹਟਦੇ ਨਹੀਂ ਤਾਂ ਆਪਾਂ ਹੀ ਥੋੜਾ ਜਿਹਾ ਕਰ ਲਓ। ਸੋ ਇਸ ਸਾਰੇ ਸੰਘਰਸ਼ ਦੌਰਾਨ ਸਿੱਖੀ ਨੂੰ ਤੇ ਸਿੱਖਾਂ ਨੂੰ ਸੰਤਾਪ ਦੇਣ ਵਾਲੀਆਂ ਗੱਲਾਂ, ਜਲੀਲ ਕਰਨ ਵਾਲੀਆਂ ਗੱਲਾਂ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਲਗਾਤਾਰ ਹੁੰਦੀਆਂ ਰਹੀਆਂ। ਉੱਥੇ ਜਿਸ ਸ਼ਖਸ ਨੂੰ ਚੋਟੀ ਦਾ ਵੱਡਾ ਮਹਾਨਾਇਕ ਬਣਾ ਕੇ ਖੜਾ ਕੀਤਾ ਹੁੰਦਾ ਸੀ, ਉਹਨੂੰ ਚਾਹੇ ਉਹਦੇ ਮਹੱਲੇ ਦੇ ਲੋਕ ਮੰਗਵਾ ਸਾਈਕਲ ਨਾ ਦਿੰਦੇ ਹੋਣ, ਪਰ ਜੇ ਉਹ ਕਾਮਰੇਡ ਹੈ ਤਾਂ ਉਹਦੀ ਉੱਥੇ ਇੰਨੀ ਸੋਭਾ ਹੁੰਦੀ। ਇਹਦੇ ਬਜਾਏ ਜਿਹੜਾ ਸਿੱਖ ਮਾਈਂਡਡ ਬੰਦਾ ਸੀ, ਚਾਹੇ ਉਹ ਕੋਈ ਵੀ ਸੀ, ਉਹਨੂੰ ਨਿੰਦਣ ਭੰਡਣ ਤੇ ਜ਼ੋਰ ਲਾ ਦਿੰਦੇ। 26 ਜਨਵਰੀ ਵਾਲੀ ਜਿਹੜੀ ਘਟਨਾਕ੍ਰਮ ਹੈ ਉਹਦੇ ਵਿੱਚ ਜਦੋਂ ਖਾਲਸਾਈ ਪਰਚਮ ਝੂਲ ਗਿਆ ਤਾਂ ਐਡੀ ਭਾਰੀ ਵਿਰੋਧਤਾ ਉਹਦੀ ਕਾਮਰੇਡ ਲਾਣੇ ਨੇ ਕੀਤੀ। ਉਹ ਜਿਹੜਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਿਸ ਤਰੀਕੇ ਨਾਲ ਉਹਨੇ ਸਿੱਖਾਂ ਦੇ ਧੀਆਂ ਪੁੱਤਾਂ ਨੂੰ ਉੱਥੇ ਗਦਾਰ ਹੋਣ ਦੇ ਸਰਟੀਫਿਕੇਟ ਵੰਡੇ ਜਾਂ ਹੋਰ ਇਹੋ ਜਿਹੀਆਂ ਨੀਚਤਾ ਭਰੀਆਂ ਗੱਲਾਂ ਕੀਤੀਆਂ, ਉਹ ਸੰਘਰਸ਼ ਦੇ ਵਿੱਚ ਉਸ ਦਿਨ ਬਹੁਤ ਭਾਰੀ ਜਿਹੜਾ ਸੀਗਾ ਇੱਕ ਟਵਿਸਟਿੰਗ ਪੁਆਇੰਟ ਸਾਬਤ ਹੋਇਆ। ਜਿਹੜੀ ਗੱਲ ਦੁਸ਼ਮਣ ਨੂੰ ਚਾਹੀਦੀ ਸੀ ਕਰਨੀ ਕਿ ਸੰਘਰਸ਼ ਦੇ ਟੋਟੇ ਟੱਟੇ ਹੋ ਜਾਣ, ਉਹ ਉੱਥੇ ਹੁੰਦੀ ਦਿਖ ਰਹੀ ਸੀ। ਇੱਕ ਤਾਂ ਚਲੋ ਉਸ ਟਾਈਮ ਰਾਕੇਸ਼ ਟਕੈਤ ਦਾ ਬਹੁਤ ਭਾਰੀ ਜਿਹੜਾ ਹੈਗਾ ਯੋਗਦਾਨ ਰਿਹਾ, ਜਿਹਨੇ ਮੋਰਚਾ ਸਾਰਾ ਸੰਭਾਲ ਲਿਆ। ਫਿਰ ਨਿਹੰਗ ਸਿੰਘਾਂ ਨੇ ਜਦੋਂ ਇਹ ਚੜ ਕੇ ਆਏ, RSS ਵਾਲੇ, ਭਗਵੇਂ ਬ੍ਰਿਗੇਡ ਵਾਲੇ, ਇਹਨਾਂ ਦੇ ਨਾਲ ਟੱਕਰ ਲਈ। ਹੋਰ ਬਹੁਤ ਚੰਗੇ ਲੋਕਾਂ ਨੇ ਚੰਗੇ ਮੌਕੇ ਉੱਤੇ ਮੌਕਾ ਸੰਭਾਲਿਆ। ਕਾਮਰੇਡ ਲਾਣੇ ਨੇ ਸਿੱਖੀ ਪ੍ਰਤੀ ਆਪਦੀ ਨਫ਼ਰਤ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਕਰਤੂਤਾਂ ਕਰਨੋਂ ਕਦੇ ਵੀ ਕੋਈ ਟਾਲਾ ਨਹੀਂ ਸੀ ਵੱਟਿਆ। ਪਰ ਅੱਜ ਜਦੋਂ ਸੰਘਰਸ਼ ਜਿਹੜਾ ਹੈ ਉਹ ਫਤਿਹ ਹੋ ਗਿਆ ਸਮਝਿਆ ਜਾ ਰਿਹਾ, ਤੇ ਬਹੁਤ ਸਾਰੇ ਲੋਕਾਂ ਨੂੰ ਅਜੇ ਭਾਵੇਂ ਖਦਸ਼ੇ ਨੇ, ਪਰ ਮੋਟੇ ਤੌਰ ਦੇ ਉੱਤੇ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਗੱਲ ਦਾ ਐਲਾਨ ਕਰਨ ਦਾ ਸਿੱਧਾ ਸਿੱਧਾ ਅਰਥ ਇਹ ਹੈ ਕਿ ਮੋਦੀ ਸਰਕਾਰ ਵੀ ਇਹ ਗੱਲ ਜਾਣਦੀ ਆ ਕਿ ਅਸਲੀ ਤਾਕਤ ਜਿਹੜੀ ਇਸ ਸੰਘਰਸ਼ ਦੇ ਪਿੱਛੇ ਹੈ ਉਹ ਸਿੱਖੀ ਆ ਤੇ ਸਿੱਖ ਨੇ। ਇਸ ਕਰਕੇ ਕਿਸੇ ਲੈਨਨ ਦੇ ਜਨਮ ਦਿਨ ਤੇ, ਕਿਸੇ 26 ਜਨਵਰੀ, 15 ਅਗਸਤ ਨੂੰ ਜਾਂ ਕਿਸੇ ਹੋਰ ਦਿਹਾੜੇ ਉੱਤੇ ਨਹੀਂ, ਇਹ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਹਾੜੇ ਮੌਕੇ ਹੀ ਗੱਲ ਚੱਜਦੀ। ਹੁਣ ਜਦੋਂ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੇ ਸਭ ਤੋਂ ਅਹਿਮ ਦਿਨਾਂ ਦੇ ਵਿੱਚੋਂ ਇੱਕ ਦਿਨ ਦੇ ਉੱਤੇ ਇਹ ਐਲਾਨ ਕੀਤਾ ਤਾਂ ਉਹਦੇ ਅਰਥ ਬੜੇ ਗੰਭੀਰ ਨੇ। ਉਹਦੇ ਅਰਥ ਹੁਣ ਲੁਕੇ ਛਿਪੇ ਵੀ ਨਹੀਂ ਰਹੇ। ਅਸੀਂ ਪਿਛਲੇ ਦਿਨੀ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ, ਪਰ ਇਸ ਮੌਕੇ ਸਾਰੇ ਪੱਤੇ ਖੁੱਲ ਚੁੱਕੇ ਆ। ਅਜੀਤ ਡੋਭਾਲ ਜਿਹੜਾ ਭਾਰਤ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਦੇ ਤੋਂ ਲੈ ਕੇ ਹੇਠਾਂ ਤੋਂ ਲੈ ਕੇ ਉੱਤੇ ਤੱਕ ਸਾਰੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਜਿਹੜੇ ਅਹਿਮ ਸੀਟਾਂ ਉੱਤੇ ਬੈਠੇ ਲੋਕ ਨੇ, ਉਹ ਇਹੀ ਗੱਲ ਕਹਿੰਦੇ ਆ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬੜਾ ਭਾਰੀ ਖਤਰਾ ਹੋਣ ਜਾ ਰਿਹਾ ਸੀ। ਕੋਈ ਕਹਿੰਦਾ ਹੈਗਾ ਜੀ ਕਿ ਜਿਹੜੇ ਵੱਖਵਾਦੀ ਨੇ, ਕੋਈ ਅੱਤਵਾਦੀ ਕਹਿੰਦਾ, ਕੋਈ ਖਾਲਿਸਤਾਨੀ ਕਹਿੰਦਾ, ਕੋਈ ਦੇਸ਼ ਦੇ ਦੁਸ਼ਮਣ ਕਹਿੰਦਾ,
ਜਿਹੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਲੰਬਾ ਚੌੜਾ ਲੇਖ ਛਪਿਆ ਜਗਬਾਣੀ ਤੇ, ਉਹ ਵੀ ਪੜ੍ਹ ਲਓ, ਉਹਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਨੇ। ਕੁੱਲ ਮਿਲਾ ਕੇ ਸਭ ਨੇ ਇਹ ਮੰਨਿਆ ਕਿ ਸਿੱਖਾਂ ਦਾ ਜੋ ਇਸ ਵੇਲੇ ਦਾ ਨਜ਼ਰੀਆ ਰਵੱਈਆ ਹੈ, ਉਹਦੇ ਵਿੱਚ ਸਾਫ਼ ਤੌਰ ਤੇ ਇਹ ਦਿਖ ਰਹੀ ਸੀ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਭਾਰਤ ਪ੍ਰਤੀ ਦਿਨੋਂ ਦਿਨ ਕੜੱਤਣ ਤੇ ਨਫ਼ਰਤ ਵੱਧ ਰਹੀ ਆ, ਤੇ ਖਾਲਿਸਤਾਨੀ ਏਜੰਡਾ ਜਿਹੜਾ ਹੈਗਾ ਉਹ ਬਲ ਫੜਦਾ ਜਾ ਰਿਹਾ। ਹੁਣ ਕਿਸੇ ਜਥੇਬੰਦੀ ਬਾਰੇ ਜਾਂ ਕਿਸੇ ਸ਼ਖਸੀਅਤ ਬਾਰੇ ਜਾਂ ਕਿਸੇ ਹੋਰ ਖਾਸ ਵਰਤਾਰੇ ਬਾਰੇ ਗੱਲ ਹੋਵੇ ਚਾਹੇ ਨਾ ਹੋਵੇ, ਪਰ ਸਾਨੂੰ ਇਸ ਗੱਲ ਦੇ ਉੱਤੇ, ਇਸ ਨੁਕਤੇ ਦੇ ਉੱਤੇ ਚਰਚਾ ਕਰ ਲੈਣੀ ਚਾਹੀਦੀ ਆ ਕਿ ਜਿਸ ਖਾਲਿਸਤਾਨੀ ਲਹਿਰ ਬਾਰੇ ਭਾਰਤੀ ਹਕੂਮਤੀ ਤੰਤਰ ਬੜਾ ਦਾਅਵੇ ਕਰਦਾ ਕਿ ਖਾਲਿਸਤਾਨੀ ਲਹਿਰ ਖਤਮ ਹੋ ਚੁੱਕੀ ਆ, ਖਾਲਿਸਤਾਨੀਆਂ ਦੇ ਪੱਲੇ ਹੀ ਕੁਛ ਨਹੀਂ, ਪਰ ਅੱਜ ਜਦੋਂ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨੇ ਪਏ, ਉਸ ਮੌਕੇ ਸਾਰਿਆਂ ਦੇ ਮੂੰਹ ਤੋਂ ਇਹੀ ਗੱਲ ਨਿਕਲੀ ਆ ਕਿ ਖਾਲਿਸਤਾਨੀ ਏਜੰਡਾ ਅੱਜ ਇੰਨਾ ਬੁਲੰਦ ਹੋ ਚੁੱਕਿਆ ਕਿ ਜੇਕਰ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਹਦੇ ਕਰਕੇ, ਕਾਲੇ ਕਾਨੂੰਨਾਂ ਦੇ ਕਰਕੇ ਬਣੇ ਹੋਏ ਮਾਹੌਲ ਦੇ ਵਿੱਚ ਖਾਲਿਸਤਾਨੀ ਜਿਹੜਾ ਲਹਿਰ ਆ ਉਹ ਹੋਰ ਜ਼ਿਆਦਾ ਤਿੱਖੀ ਅਤੇ ਬੁਲੰਦ ਹੋ ਕੇ ਇਹ ਕਾਮਯਾਬ ਹੋ ਜਾਏ। ਸ਼ੁਕਰ ਆ ਵਾਹਿਗੁਰੂ ਦਾ ਕਿ ਸਾਡੇ ਕੋਲ ਸਾਨੂੰ ਇਹੋ ਜਿਹੀਆਂ ਗੱਲਾਂ ਸੁਣਾਉਣ ਵਾਲੇ ਤਾਂ ਬੜੇ ਨੇ ਕਿ ਛੱਡੋ ਜੀ ਬਹੁਤ ਹੋ ਗਿਆ, ਇੰਨਾ ਨੁਕਸਾਨ ਹੋ ਗਿਆ, ਇੰਨੇ ਘਰ ਤਬਾਹ ਹੋ ਗਏ, ਬੜੀਆਂ ਨਾਬਾਚਕ ਗੱਲਾਂ ਕਰ ਕਰਕੇ ਮਨ ਨੂੰ ਡਲਾਉਣ ਵਾਲੇ ਲੋਕ ਬੜੇ ਟੱਕਰਦੇ। ਪਰ ਆ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ, ਇਹਨੇ ਖਾਲਿਸਤਾਨੀ ਏਜੰਡੇ ਦੀ ਜਿਹੜੀ ਪਕੜ ਵਾ, ਜਿਹੜੀ ਉਹਦੀ ਤਾਕਤ ਆ, ਖਾਲਿਸਤਾਨੀ ਲਹਿਰ ਦਾ ਜਿਹੜਾ ਵੇਗ ਆ, ਉਹਨੂੰ ਇੱਕ ਵਾਰੀ ਫੇਰ ਜਿਹੜੀ ਰੈਕੋਗਨਾਈਜੇਸ਼ਨ ਦਵਾਈ ਆ, ਜਿਹੜੀ ਮਾਨਤਾ ਦਵਾਈ ਆ, ਉਹ ਦੱਸਦੀ ਆ ਕਿ ਇੱਕ ਨਾ ਇੱਕ ਦਿਨ ਸ਼ਹੀਦਾਂ ਦਾ ਉਹ ਸੁਪਨਾ ਜ਼ਰੂਰ ਪੂਰਾ ਹੋਊਗਾ। ਤੇ ਇਸ ਧਰਤੀ ਦੇ ਉੱਤੇ UNO ਦੇ ਵਿੱਚ ਜਿੱਥੇ ਹੋਰ ਇੰਨੇ ਮੁਲਕਾਂ ਦੇ ਝੰਡੇ ਝੂਲਦੇ ਆ, ਉੱਥੇ ਖਾਲਿਸਤਾਨ ਦਾ ਝੰਡਾ ਵੀ ਲਾਜ਼ਮੀ ਝੂਲੂਗਾ। ਇਹ ਖਾਲਿਸਤਾਨੀ ਜਲਵੇ ਦੇ ਸਾਹਮਣੇ ਭਾਰਤ ਦਾ, ਮੋਦੀ ਦਾ ਝੁਕਣਾ ਬੜੀ ਵੱਡੀ ਗੱਲ ਹੈ। ਤੁਹਾਨੂੰ ਯਾਦ ਹੋਣਾ ਕਿ ਬੜਾ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ 56 ਇੰਚ ਦੀ ਛਾਤੀ ਆ, ਇਹ ਕਿਸੇ ਤੋਂ ਝੁਕਦਾ ਨਹੀਂ, ਇਹ ਵਿਕਦਾ ਨਹੀਂ, ਇਹ ਲਿਫਦਾ ਨਹੀਂ, ਇਹ ਮੁੱਚਦਾ ਨਹੀਂ, ਇਹ ਇੰਝ ਆ ਤੇ ਉਂਝ। ਹਿਮਾਲਿਆ ਪਰਬਤ ਨਾਲੋਂ ਵੀ ਵੱਡਾ, ਮਜ਼ਬੂਤ ਤੇ ਦ੍ਰਿੜ ਇਨਸਾਨ ਜਿਹੜਾ ਸੀ ਉਹ ਭਗਵੇਂ ਬ੍ਰਿਗੇਡ ਨੇ ਮੋਦੀ ਨੂੰ ਬਣਾਇਆ ਹੋਇਆ। ਤੇ ਇਹ ਗੱਲ ਅਸੀਂ ਪਿਛਲੇ ਦਿਨਾਂ ਵਿੱਚ ਬੜੀ ਵਾਰ ਕਹੀ ਆ ਕਿ ਨਾਮੁਮਕਿਨ ਜਿਹਾ ਲੱਗਦਾ ਕਿ ਕਾਲੇ ਕਾਨੂੰਨ ਰੱਦ ਹੋ ਜਾਣ। ਤੇ ਜਦੋਂ ਇਹ ਗੱਲ ਸਥਾਪਿਤ ਹੁੰਦੀ ਗਈ ਕਿ ਕਾਲੇ ਕਾਨੂੰਨ ਰੱਦ ਹੋ ਹੀ ਨਹੀਂ ਸਕਦੇ, ਤੇ ਇਸ ਗੱਲ ਨੇ ਸਾਰੇ ਸੰਸਾਰ ਦੇ ਵਿੱਚ ਹੀ ਪੰਜਾਬੀ ਜਾਂ ਖੇਤੀ ਨਾਲ ਸੰਬੰਧਿਤ ਭਾਰਤੀਆਂ ਤੇ ਖਾਸ ਤੌਰ ਤੇ ਸਿੱਖਾਂ ਨੂੰ ਜੋ ਫੈਸਲਾ ਲੈਣ ਲਈ ਮਜਬੂਰ ਕੀਤਾ, ਉਹ ਹੁਣ ਚਾਹੇ ਭਾਰਤ ਦੇ ਵਿੱਚ ਕੰਮ ਕਰਨ ਵਾਲੀ ਇੰਟੈਲੀਜੈਂਸ ਬਿਊਰੋ ਆ IB, ਤੇ ਚਾਹੇ ਹੈਗਾ RAW ਰਿਸਰਚ ਐਂਡ ਐਨਾਲਿਸਿਸ ਵਿੰਗ, ਜਿਹੜਾ ਭਾਰਤ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਖੁਫੀਆ ਤੰਤਰ ਆ, ਉਹਨੂੰ ਰਾ ਕਹਿੰਦੇ ਆ, ਤੇ ਭਾਰਤ ਦੇ ਅੰਦਰ ਜਿਹੜਾ ਕੰਮ ਕਰਨ ਨੂੰ ਢਾਂਚਾ ਹੈ ਉਹਨੂੰ ਇੰਟੈਲੀਜੈਂਸ ਬਿਊਰੋ ਕਹਿੰਦੇ ਆ, IB ਕਹਿੰਦੇ ਆ। ਇਹ ਤੋਂ ਬਿਨਾਂ ਹੋਰ ਵੀ ਕਈ ਗੁਪਤ ਤੇ ਕਈ ਪ੍ਰਤੱਖ ਜਿਹੜੀਆਂ CID ਵਰਗੀਆਂ ਏਜੰਸੀਆਂ ਨੇ ਉਹ ਆਪਦੀ ਥਾਂ ਤੇ ਆ, ਕਈ ਹੋਰ ਵੀ ਥਰਡ ਏਜੰਸੀਆਂ ਵੀ ਕਹਿੰਦੇ ਆ। ਖੈਰ ਕੁੱਲ ਮਿਲਾ ਕੇ ਸਾਰੀਆਂ ਏਜੰਸੀਆਂ ਨੇ ਅੱਜ ਖਾਲਿਸਤਾਨੀ ਤਾਕਤ ਆ ਜਿਹੜੀ, ਉਹਨੂੰ ਫੇਰ ਮਾਨਤਾ ਦਿੱਤੀ ਹੈ ਕਿ ਜੇਕਰ ਮੋਦੀ ਸਾਹਿਬ ਤੁਸੀਂ ਨਾ ਝੁਕੇ ਤਾਂ ਇਸ ਮੁਲਕ ਦੇ ਵਿੱਚ ਖਾਲਿਸਤਾਨ ਲਾਜ਼ਮੀ ਬਣੇਗਾ। ਉਹ ਜਿਹੜਾ ਮੋਦੀ ਜਦੋਂ ਕਸ਼ਮੀਰ ਦੇ ਵਿੱਚ ਪੇਚਾ ਪਿਆ 370 ਧਾਰਾ ਵਾਲਾ, ਉਦੋਂ ਵੀ ਉੱਥੇ ਕਹਿੰਦੇ ਜੀ ਮੋਦੀ ਬੜਾ ਬੰਬ ਆ, ਤੇ ਲੋਕਾਂ ਨੂੰ ਲੱਗਿਆ ਸੀ ਕਿ ਕਸ਼ਮੀਰੀ ਜਿਹੜਾ ਆਵਾਮ ਆ ਉਹ ਇੰਨਾ ਸਖਤ ਰਿਐਕਸ਼ਨ ਆਏਗਾ ਕਿ ਮੋਦੀ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪੈ ਜੂ। ਇਵੇਂ ਹੀ ਜਦੋਂ CAA, NPR ਤੇ NRC ਇਹ ਜਿਹੜੇ 3 ਕਾਨੂੰਨ ਬਣਾਏ, ਸ਼ਾਹੀਨ ਬਾਗ ਦੇ ਵਿੱਚ ਬੜਾ ਗਹਿ ਗੱਡਮਾ ਮੋਰਚਾ ਜਿਹੜਾ ਉਦੋਂ ਲੱਗਿਆ, ਪਰ
ਜਿਹੜੇ ਇਹ ਕਾਨੂੰਨ ਸੀ ਇਹਨਾਂ ਦੇ ਬਾਰੇ ਵੀ ਇਹੀ ਗੱਲ ਬਣੀ ਕਿ ਨਹੀਂ ਜੀ, ਮੋਦੀ ਨਹੀਂ ਝੁਕਦਾ ਹੁੰਦਾ, ਇਹ ਕਾਨੂੰਨ ਰੱਦ ਨਹੀਂ ਹੋਣਾ। ਫਿਰ ਜੀਐਸਟੀ ਜਿਹੜਾ ਸੀ, ਜੀਐਸਟੀ ਵਾਲਾ ਜਦੋਂ ਕਾਨੂੰਨ ਬਣਾਇਆ ਗਿਆ, ਉਦੋਂ ਵੀ ਲੋਕਾਂ ਨੇ ਇਹੀ ਗੱਲ ਕਹੀ ਬਈ ਜੋ ਮਰਜ਼ੀ ਕਰ ਲੈਣ, ਬੜੇ ਉਹਦਾ ਵਿਰੋਧ ਹੋਇਆ ਸੀ, ਪਰ ਉਹ ਕਹਿੰਦੇ ਜੀ ਨਹੀਂ, ਮੋਦੀ ਨਹੀਂ ਝੁਕਦਾ ਹੁੰਦਾ। ਫਿਰ ਰਾਖਵਾਂਕਰਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਵੀ ਇਹੀ ਗੱਲ ਸੀ ਕਿ ਲੈ ਵੀ ਮੋਦੀ ਹੁਣ ਅੱਗੇ ਵਧੇਗਾ, ਪਿੱਛੇ ਨਹੀਂ ਮੁੜੇਗਾ। ਹਰ ਵਾਰੀ ਮੋਦੀ ਨੂੰ ਇੱਕ ਸਖਤ ਪ੍ਰਧਾਨ ਮੰਤਰੀ, ਤਾਨਾਸ਼ਾਹੀ ਪ੍ਰਧਾਨ ਮੰਤਰੀ ਵਾਂਗੂ ਪ੍ਰੋਜੈਕਟ ਕੀਤਾ ਗਿਆ ਤੇ ਅੱਜ ਤੱਕ ਮੋਦੀ ਨੇ ਕਦੇ ਉਹ ਨਹੀਂ ਕੀਤਾ ਜੋ ਇਸ ਵਾਰੀ ਕੀਤਾ। ਤੇ ਫਿਰ ਉਹ ਕੀਤਾ ਕਿਸ ਕਰਕੇ? ਖਾਲਿਸਤਾਨੀ ਜਲਵੇ ਨੂੰ ਸਲਾਮ ਕਰਦਿਆਂ ਹੋਇਆਂ, ਖਾਲਿਸਤਾਨੀ ਏਜੰਡੇ ਨੂੰ, ਖਾਲਿਸਤਾਨੀ ਐਕਟੀਵਿਟੀ ਨੂੰ, ਖਾਲਿਸਤਾਨੀ ਸੰਘਰਸ਼ ਨੂੰ, ਉਹਦੀ ਤਾਕਤ ਨੂੰ ਮੰਨਦਿਆਂ ਹੋਇਆਂ, ਉਹਦਾ ਲੋਹਾ ਮੰਨਦਿਆਂ ਹੋਇਆਂ। ਫਿਰ ਸਾਨੂੰ ਇੱਥੇ ਬੇਸ਼ੱਕ ਬਹੁਤ ਵੱਡੇ ਲੀਡਰ ਇਸ ਲਹਿਰ ਦੇ ਦਿਖਦੇ ਨਾ ਹੋ, ਬੇਸ਼ੱਕ ਸਾਨੂੰ ਇੱਥੇ ਬਹੁਤ ਵੱਡੀ ਕੋਈ ਸਰਗਰਮੀ ਨਾ ਦਿਖਦੀ ਹੋ, ਪਰ ਜੇ ਭਾਰਤ ਦੀਆਂ ਖੁਫੀਆ ਏਜੰਸੀਆਂ, ਭਾਰਤੀ ਹਕੂਮਤੀ ਤੰਤਰ ਮੋਦੀ ਸਰਕਾਰ ਨੂੰ ਇਹ ਗੱਲ ਦੱਸ ਰਿਹਾ ਤੇ ਮੋਦੀ ਦੀ ਸਰਕਾਰ ਇਹ ਗੱਲ ਮੰਨਦੀ ਆ ਕਿ ਖਾਲਿਸਤਾਨੀ ਏਜੰਡਾ ਬੁਲੰਦ ਹੋ ਰਿਹਾ, ਤੁਸੀਂ ਚੁੱਪ ਕਰਕੇ ਕਾਲੇ ਕਾਨੂੰਨ ਰੱਦ ਕਰ ਦਿਓ, ਨਹੀਂ ਭਜੀਕੜ ਪੈ ਜਾਣਾ, ਤਾਂ ਇੱਥੋਂ ਅਸੀਂ ਇਹ ਸਮਝੀਏ ਕਿ ਜਿਹੜੇ ਲੋਕ ਸਾਡੇ ਦਿਲ ਤੋੜਨ ਲਈ ਸਾਡੇ ਖਿਲਾਫ ਗੱਲਾਂ ਕਰਦੇ ਐ, ਉਹਨਾਂ ਸਾਰਿਆਂ ਦੀ ਵੀ ਹਾਰ ਹੋਈ। ਸੋ ਖਾਲਿਸਤਾਨੀ ਏਜੰਡੇ ਦੀ ਵੱਧ ਰਹੀ ਸਮਰੱਥਾ ਨੂੰ, ਖਾਲਿਸਤਾਨੀ ਏਜੰਡੇ ਦੀ ਵੱਧ ਰਹੀ ਤਾਕਤ ਨੂੰ, ਖਾਲਿਸਤਾਨ ਦੇ ਏਜੰਡੇ ਦੀ ਵੱਧ ਰਹੀ ਬੁਲੰਦੀ ਨੂੰ ਦੇਖਦਿਆਂ ਹੋਇਆਂ ਸਾਨੂੰ ਇਹ ਸੰਘਰਸ਼ ਦੇ ਦੌਰਾਨ ਜਿਹੜੇ ਨੁਕਸਾਨ ਹੋਏ ਨੇ, ਜਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਈਆਂ ਨੇ ਕਿਸਾਨ ਸੰਘਰਸ਼ ਦੌਰਾਨ, ਜਿਹੜੀਆਂ ਬੜੀਆਂ ਹਜ਼ਮ ਕਰਨੀਆਂ, ਡਾਈਜੈਸਟ ਕਰਨੀਆਂ, ਉਹ ਬੜਾ ਔਖਾ ਹੈ। ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਸੰਘਰਸ਼ ਦੌਰਾਨ ਅਸੀਂ ਖੱਟਿਆ ਕੀ ਆ, ਤਾਂ ਅਸੀਂ ਸਾਰੇ ਸੰਸਾਰ ਦੇ ਵਿੱਚ, ਪੰਜਾਬ ਤੋਂ ਬਾਹਰ ਵੀ, ਹਰਿਆਣੇ, ਹਿਮਾਚਲ, ਯੂਪੀ, ਬਿਹਾਰ ਤੱਕ ਸਾਰੇ ਲੋਕ ਜਿਹੜੇ ਆ, ਉਹ ਮੀਡੀਆ ਚੈਨਲ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਤਾਂ ਅੱਤਵਾਦੀ ਆ, ਇਹ ਤਾਂ ਖਾਲਿਸਤਾਨੀ ਆ, ਉਹ ਉਲਟਾ ਵੀਡੀਓਜ਼ ਬਣਾ ਕੇ ਪਾ ਰਹੇ ਆ ਲੋਕ ਕਿ ਸਾਨੂੰ ਛੱਡ ਨਾ ਜਾਇਓ, ਖਾਲਿਸਤਾਨ ਜੇ ਬਣੇ ਤਾਂ ਸਾਨੂੰ ਨਾਲ ਰੱਖਿਓ। ਮੈਂ ਇਹ ਗੱਲ ਬਾਰ-ਬਾਰ ਕਹਿੰਦਾ ਰਿਹਾ ਕਿ ਭਾਰਤੀ ਹਿੰਦੂ ਕੱਟੜਵਾਦ ਦੇ ਸਤਾਏ ਹੋਏ ਸਾਰੀਆਂ ਘੱਟ ਗਿਣਤੀਆਂ ਲਈ ਜੇ ਕੋਈ ਚਾਨਣ ਮਨਾਰਾ ਹੈ, ਜੇ ਕੋਈ ਬਾਹ ਫੜ ਸਕਦਾ ਹੈ, ਤਾਂ ਉਹ ਗੁਰਾਂ ਦਾ ਖਾਲਸਾ ਹੈ, ਉਹ ਗੁਰੂ ਘਰ। ਤੇ ਇਸ ਗੱਲ ਲਈ ਸਾਨੂੰ ਆਪਦੀ ਲੀਡਰਸ਼ਿਪ ਆ ਜਿਹੜੀ ਉਹ ਪੈਦਾ ਕਰਨੀ ਪਊਗੀ। ਤੇ ਇੱਕ ਗੱਲ ਚੇਤੇ ਰੱਖੋ, ਇਹ ਜਿਹੜੇ ਭਗਵੇਂ ਬ੍ਰਿਗੇਡ ਵਾਲੇ ਆ, ਇਹਨਾਂ ਕੋਲੇ ਕੋਈ ਲੌਜਿਕ ਨਹੀਂ, ਕੋਈ ਦਲੀਲ ਨਹੀਂ, ਕੋਈ ਤਰਕ ਨਹੀਂ ਹੈ। ਤੁਸੀਂ ਦੇਖਿਆ ਹੋਣਾ ਕਿ ਬਹੁ ਗਿਣਤੀ ਦੇ ਸਿਰ ਤੇ ਸੀਟਾਂ ਜਿੱਤ ਕੇ ਸਰਕਾਰਾਂ ਬਣਾ ਲਈਆਂ ਨੇ, ਪਰ ਹੋਰ ਜੇ ਅੱਗੇ ਦੇਖਿਆ ਜਾਵੇ, ਜਦੋਂ ਜੀਐਸਟੀ ਦਾ ਵਿਰੋਧ ਹੋਇਆ ਉਦੋਂ ਕਹਿੰਦੇ ਜੀ ਵਪਾਰੀਆਂ ਨੂੰ ਸਮਝ ਨਹੀਂ ਆ ਰਿਹਾ, ਇਹ ਚੀਜ਼ ਤਾਂ ਬੜੀ ਲਾਭਦਾਇਕ ਆ। ਫਿਰ ਰਾਖਵਾਂਕਰਨ ਮੌਕੇ ਵੀ ਇਹੀ ਗੱਲ ਕਹੀ, ਜਦੋਂ CAA NRC ਦਾ ਮੁੱਦਾ ਸੀ ਉਦੋਂ ਵੀ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ। ਹੁਣ ਜਦੋਂ ਕਸ਼ਮੀਰ ਦੇ ਵਿੱਚ 370 ਧਾਰਾ ਦਾ ਮਸਲਾ ਉੱਠਿਆ ਉਦੋਂ ਵੀ ਕਹਿੰਦੇ ਕਸ਼ਮੀਰੀਆਂ ਨੂੰ ਸਮਝ ਨਹੀਂ ਆ ਰਹੀ, ਬੜੇ ਲਾਭ ਨੇ ਇਹਦੇ। ਤੇ ਹੁਣ ਜਦੋਂ ਕਾਲੇ ਕਾਨੂੰਨਾਂ ਦਾ ਮਸਲਾ ਬਣਿਆ ਉਦੋਂ ਵੀ ਇਹੀ ਗੱਲ ਕਹਿੰਦੇ ਆ, ਚਾਹੇ ਉਹ ਮੋਦੀ ਆ, ਚਾਹੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਹੈ, ਸਾਰੇ ਹੀ ਇਹ ਗੱਲ ਕਹਿੰਦੇ ਆ ਕਿ ਜੀ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਸੱਚੀ ਗੱਲ ਤਾਂ ਇਹ ਆ ਕਿ ਤੁਹਾਡਾ ਵਾਹ ਹੀ ਸਿੱਖਾਂ ਨਾਲ ਪਿਆ। ਬੜੀ ਦੁਨੀਆ ਨੇ ਲਿਖ ਕੇ ਮੰਨਿਆ ਕਿ ਜੇ ਇਕੱਲੇ ਕਾਮਰੇਡਾਂ ਦਾ ਸੰਘਰਸ਼ ਹੁੰਦਾ ਤਾਂ ਰਿਜ਼ਲਟ ਕੁਝ ਹੋਰ ਹੋਣਾ ਸੀ, ਪਰ ਕਿਉਂਕਿ ਇਸ ਸੰਘਰਸ਼ ਵਿੱਚ ਦਸਵੰਧ, ਸੰਗਤ ਅਤੇ ਪੰਗਤ ਤੇ ਹੋਰ ਜਿਹੜੇ ਇਹੋ ਜਿਹੇ ਅਹਿਮ, ਬੜੇ ਗੰਭੀਰ ਤੇ ਬੜੇ ਦ੍ਰਿੜ ਜਿਹੜੇ ਸਿਧਾਂਤ ਨੇ, ਉਹਨਾਂ ਦੇ ਨਾਲ ਲੈਸ ਗੁਰੂ ਦੀਆਂ ਸੰਗਤਾਂ ਸ਼ਾਮਲ ਸੀ, ਜਿਨ੍ਹਾਂ ਨੂੰ ਇਹਨਾਂ ਨੁਕਸਾਨਾਂ ਨਾਲ, ਇਹਨਾਂ ਘਾਟਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਇਹਨੂੰ ਗੁਰੂ ਦੀ ਸੇਵਾ ਮੰਨਦੇ ਆ ਕਿ ਫਿਰ ਕੀ ਹੋ ਗਿਆ, ਗੁਰੂ ਦੇ ਲੇਖੇ ਲੱਗੇਗਾ। ਤੋ ਇਸ ਸਿੱਖੀ ਨੇ ਇਸ ਸੰਘਰਸ਼ ਨੂੰ ਕਾਮਯਾਬ ਕੀਤਾ। ਪਰ ਧੰਨ ਕਾਮਰੇਡ ਭਾਈਚਾਰੇ ਵਾਲੇ ਧੰਨਵਾਦ ਕਰਨ ਦੀ ਥਾਂ ਉਲਟਾ ਮੀਨ ਮੇਖ ਕੱਢ ਰਹੇ ਨੇ
ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਇਹ ਐਲਾਨ ਕਰਕੇ ਮੋਦੀ ਸਰਕਾਰ ਨੇ ਇਹਨੂੰ ਇੱਕ ਵਿਸ਼ੇਸ਼ ਧਰਮ ਦੇ ਨਾਲ ਜੋੜਤਾ। ਇਸ ਸੰਘਰਸ਼ ਵਿੱਚ ਤਾਂ ਜੀ ਹੋਰਨਾਂ ਧਰਮਾਂ ਦੇ ਲੋਕ ਵੀ ਸੀਗੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਕਹਿੰਦੇ ਜੀ ਕਿਉਂ ਇਹ ਗੱਲ ਕੀਤੀ। ਔਰ ਜਦੋਂ ਇਹ ਗੱਲ ਕਾਮਰੇਡ ਕਹਿੰਦੇ ਆ, ਤੇ ਇੱਕ ਤਾਂ ਗੱਲ ਇਹ ਹੈਗੀ ਆ ਕਿ ਚਾਹੇ ਹਿੰਦੂ ਹੈ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਯੂਪੀ ਦਾ, ਚਾਹੇ ਹਰਿਆਣੇ ਦਾ, ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਵੀ ਸਿੱਖਾਂ ਦੀ ਚੜ੍ਹਤ ਕਿਉਂ ਬਣੀ। ਉਹ ਤਾਂ ਆਪ ਸਰਦਾਰ ਜੀ ਕਰਦੇ ਫਿਰਦੇ। ਜਿੱਦਣ ਰਾਕੇਸ਼ ਟਕੈਤ ਨੂੰ ਇਹ ਦਿਖਾਉਣਾ ਪਿਆ ਕਿ ਮੈਂ ਸੰਘਰਸ਼ ਦੇ ਵਿੱਚ ਇੱਕ ਆਪਦੇ ਮਨੋਂ ਤੋਂ ਲੱਗਿਆ ਹੋਇਆ, ਤਾਂ ਉਹਨੇ ਪੱਗ ਬੰਨ੍ਹ ਕੇ ਫੋਟੋਆਂ ਪਾਈਆਂ। ਉਹਨੇ ਲੈਨਨ ਵਰਗੀ ਦਾੜੀ ਰੱਖ ਕੇ ਜਾਂ ਲੈਨਨ ਵਰਗੀ ਕਾਮਰੇਡਾਂ ਵਰਗੀ ਟੋਪੀ ਟਾਪੀ ਜਾਂ ਲਾਲ ਝੰਡਾ ਸਿਰ ਤੇ ਬੰਨ੍ਹ ਕੇ ਕਾਹਤੋਂ ਨਹੀਂ ਫੋਟੋਆਂ ਪਾਈਆਂ। ਉਹਨੂੰ ਪਤਾ ਸੀ ਪੱਗ ਵਾਲੇ ਦਾੜੇ ਵਾਲੇ ਸਰਦਾਰਾਂ ਦੇ ਸੰਘਰਸ਼ ਵਿੱਚ, ਉਹਨਾਂ ਦੀ ਅਗਵਾਈ ਵਾਲੇ ਸੰਘਰਸ਼ ਵਿੱਚ। ਇਵੇਂ ਹੀ ਜਦੋਂ ਉੱਥੇ ਕੋਈ ਮਾੜੀ ਘਟਨਾ ਵਾਪਰੀ ਤਾਂ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਨਤਮਸਤਕ ਹੋਇਆ ਮੋਦੀ ਕਿ ਸਿੱਖ ਇਹ ਨਾ ਸਮਝਣ ਕਿ ਇਹ ਤਾਂ ਸਾਨੂੰ ਕੁਚਲਣ ਲੱਗੇ। ਇਸ ਤੋਂ ਅੱਗੇ ਜਦੋਂ ਵੀ ਇਸ ਸੰਘਰਸ਼ ਵਿੱਚ ਕਿਸੇ ਵੀ ਬੰਦੇ ਨੂੰ, ਆਊਟਸਾਈਡਰ ਨੂੰ ਸਟੇਜ ਤੇ ਬੋਲਣ ਲਈ ਸੱਦਿਆ, ਉਹਨੂੰ ਇਹੀ ਲੱਗਿਆ ਕਿ ਮੈਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਵਾਂ, ਕਿਉਂਕਿ ਇਹ ਸਿੱਖਾਂ ਦੀ ਸਟੇਜ। ਤੇ ਜਿਹੜੇ ਰਾਕੇਸ਼ ਟਕੈਤ ਹੁਣੀ ਆ, ਉਹਨਾਂ ਨੇ ਐਲਾਨ ਕੀਤਾ ਵੀ ਜਦੋਂ ਅਸੀਂ ਸੰਘਰਸ਼ ਜਿੱਤ ਗਏ, ਅਸੀਂ ਬੜਾ ਵੱਡਾ ਕਾਫਲਾ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਦਰਬਾਰ ਸਾਹਿਬ ਜਾਵਾਂਗੇ। ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ, ਜਿਨ੍ਹਾਂ ਦਾ ਨਾਂ ਲੈ ਕੇ ਕਾਮਰੇਡ ਲਾਣਾ ਕਹਿੰਦਾ ਕਿ ਦੂਜਿਆਂ ਸੂਬਿਆਂ ਦੇ, ਦੂਜਿਆਂ ਧਰਮਾਂ ਦੇ ਲੋਕ ਵੀ ਸ਼ਾਮਲ ਸੀ। ਅਸਲੀ ਇਤਰਾਜ਼ ਇੱਕੋ ਇੱਕ ਧਿਰ ਨੂੰ ਆ, ਉਹ ਕਾਮਰੇਡ। ਹੁਣ ਗੱਲ ਇਸ ਤੋਂ ਅੱਗੇ ਜੇ ਤੋਰੀਏ, ਇਹ ਜਿਹੜਾ ਸੰਘਰਸ਼ ਸੀਗਾ, ਇਹਦੇ ਵਿੱਚ ਜਦੋਂ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਤਾਂ ਜੀ ਕਾਲੇ ਕਾਨੂੰਨ ਰੱਦ ਨਹੀਂ ਕਰਨੇ, ਤਾਂ ਲੋਕਾਂ ਨੂੰ ਇਹ ਲੱਗਿਆ ਕਿ ਇੰਦਰਾ ਗਾਂਧੀ ਵਾਂਗ ਕੋਈ ਖਤਰਨਾਕ ਕਾਰਵਾਈ ਵੀ ਜਿਹੜੀ ਆ ਉਹ ਮੋਦੀ ਸਰਕਾਰ ਕਰ ਸਕਦੀ। ਬਹੁਤ ਭਾਰੀ ਜਿਹੜੀ ਘੱਟ ਸੰਭਾਵਨਾ ਸੀਗੀ, ਉਹਦੇ ਉੱਤੇ ਵੀ ਜਦੋਂ ਚਰਚਾ ਹੋਣੀ ਤਾਂ ਲੋਕਾਂ ਨੇ, ਕਿ ਜੇ ਕਿਸੇ ਨੇ ਕਹਿਣਾ ਕਿ ਨਹੀਂ ਮੋਦੀ ਇੰਜ ਨਹੀਂ ਕਰੂਗਾ, ਤਾਂ ਦੂਜੇ ਨੇ ਹੱਸਣਾ ਤੇ ਕਹਿਣਾ ਕਿ ਜਦੋਂ ਇੰਦਰਾ ਗਾਂਧੀ ਨੇ ਕੀਤਾ ਸੀ ਉਦੋਂ ਵੀ ਤੇਰੇ ਵਰਗੇ ਬੜੇ ਸੀ ਜਿਹੜੇ ਕਹਿੰਦੇ ਸੀਗੇ ਵੀ ਇੰਦਰਾ ਇਹ ਕੰਮ ਨਹੀਂ ਕਰ, ਅਗਲੇ ਨੇ ਕਰਤਾ ਨਾ। ਸੋ ਮੋਦੀ ਸਰਕਾਰ ਨੇ ਜਦੋਂ ਇਹ ਕਾਲੇ ਕਾਨੂੰਨ ਰੱਦ ਕੀਤੇ ਹੈ, ਤਾਂ ਹੁਣ ਬਹੁਤ ਸਾਰੇ ਭਾਈਚਾਰੇ ਦੇ ਲੋਕ ਇਹ ਕਹਿੰਦੇ ਆ ਕਿ ਸ਼ੁਕਰ ਆ ਇਹ ਇੰਦਰਾ ਵਾਲੀ ਗਲਤੀ ਕਰਨੋਂ ਬਚ ਗਿਆ, ਮੋਦੀ ਨੇ ਇੰਦਰਾ ਬਣਨੋਂ ਨਾ ਕਰ ਦਿੱਤੀ। ਨਹੀਂ ਤਾਂ ਜੋ ਜਿਸ ਤਰ੍ਹਾਂ ਦਾ ਉਹਦਾ ਕਿਰਦਾਰ ਬਣਿਆ ਹੋਇਆ ਡਿਕਟੇਟਰਸ਼ਿਪ ਵਾਲਾ, ਜਿਸ ਤਰੀਕੇ ਦਾ ਉਹਨਾਂ ਕੋਲੇ ਪਾਰਲੀਮੈਂਟ ਦੇ ਵਿੱਚ ਬਹੁਮਤ ਆ, ਜਿਸ ਤਰੀਕੇ ਦਾ ਭਗਵੇਂ ਬ੍ਰਿਗੇਡ ਨੇ ਹਾਲ ਚਾਲ ਬਣਾਇਆ ਹੋਇਆ, ਮਾਹੌਲ ਬਣਾਇਆ ਹੋਇਆ, ਉਹਨੂੰ ਦੇਖਦਿਆਂ ਕਦੇ ਸੋਚਿਆ ਨਹੀਂ ਸੀ ਕਿ ਇੱਕਦਮ ਆਹ ਗੱਲ ਵਾਪਰੂ। ਇਹ ਸੱਚੀ ਗੱਲ ਆ ਕਿ ਬਹੁਤ ਸਾਰੇ ਲੋਕ ਅਜੇ ਤੱਕ ਵੀ ਇਹ ਮੰਨਣ ਤੋਂ ਇਨਕਾਰੀ ਨੇ, ਤੇ ਉਹ ਕਹਿੰਦੇ ਆ ਕਿ ਨਹੀਂ ਜੀ ਮੋਦੀ ਸਰਕਾਰ ਜਿਹੜੀ ਆ ਉਹ ਮੁੱਕਰ ਵੀ ਸਕਦੀ ਹੈ। ਹੁਣ ਇਹ ਗੱਲ ਤਾਂ ਚਲੋ ਇਤਿਹਾਸ ਦੇ ਵਿੱਚ ਦਰਜ ਆ ਕਿ ਬ੍ਰਾਹਮਣਵਾਦ ਦੇ ਵਿੱਚ ਮੁੱਕਰਨ ਦੀ ਗੱਲ ਆਮ ਆ, ਪਰ ਜੇਕਰ ਹੁਣ ਮੁੱਕਰ ਜਾਵੇ ਤਾਂ ਜਿਹੜਾ ਖਾਲਿਸਤਾਨੀ ਖਤਰੇ ਦੀ ਦਹਾਈ ਦੇ ਕੇ ਆਈਬੀ ਨੇ, ਰਾਹ ਨੇ, ਅਜੀਤ ਡੋਭਾਲ ਨੇ ਤੇ ਹੋਰ ਸਾਰਿਆਂ ਨੇ ਮੋਦੀ ਤੋਂ ਐਲਾਨ ਕਰਾਇਆ, ਉਹ ਫਿਰ 1000 ਗੁਣਾ ਵੱਧ ਸਮਰੱਥਾ ਨਾਲ ਰਿਐਕਟ ਕਰੇਗਾ। ਖਾਲਿਸਤਾਨੀ ਏਜੰਡੇ ਨੂੰ ਹੋਰ ਵੱਧ ਹਮਾਇਤ ਮਿਲੇਗੀ ਤੇ ਮੋਦੀ ਸਰਕਾਰ ਕਦੇ ਵੀ ਇਹੋ ਜਿਹੀ ਗਲਤੀ ਨਹੀਂ ਕਰੇਗੀ। ਇੱਕ ਦੋ ਦਿਨਾਂ ਦੇ ਵਿੱਚ ਮੋਦੀ ਸਰਕਾਰ ਜਿਹੜੀ ਆ ਉਹ ਇਹਦੇ ਉੱਤੇ ਕੋਈ ਵੱਡਾ ਕਦਮ ਜਿਹੜਾ ਹੈਗਾ ਉਹ ਚੱਕੇਗੀ। ਇਹ ਲਾਜ਼ਮੀ ਤੌਰ ਦੇ ਉੱਤੇ ਇਹ ਖੇਤੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨ ਰੱਦ ਹੋਣਗੇ। ਪਰ ਗੱਲ ਇੱਥੇ ਇਹ ਵੀ ਹੈ ਕਿ ਜਦੋਂ ਇਹ ਕਾਲੇ ਕਾਨੂੰਨ ਨਹੀਂ ਸੀ ਤਾਂ ਵੀ ਖੇਤੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਹਰ ਸਾਲ ਖੁਦਕੁਸ਼ੀਆਂ ਦੇ ਅੰਕੜੇ ਜਿਹੜੇ ਸੀ ਉਹ ਹਜ਼ਾਰਾਂ ਦੀ ਗਿਣਤੀ 'ਚ ਟੱਪਦੇ ਰਹੇ ਆ, ਤੇ ਹੁਣ ਕੋਈ ਕਹਿੰਦਾ ਹੈਗਾ ਕਿ 5000, ਕੋਈ ਕਹਿੰਦਾ 50000, ਕੋਈ 10000, ਕੋਈ ਬਹੁਤ
ਵੱਡੀ ਫਿਗਰ ਦੱਸਦਾ ਕਿ ਅੱਜ ਪਿਛਲੇ 5 ਸਾਲਾਂ 'ਚ ਇੰਨੀ ਵੱਡੀ ਗਿਣਤੀ ਵਿੱਚ ਪੰਜਾਬ 'ਚ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਚੁੱਕੇ। ਸੋ ਜਿਹੜੀ ਉੱਤਮ ਖੇਤੀ ਮੰਨੀ ਜਾਂਦੀ ਸੀ ਉਹ ਖੁਦਕੁਸ਼ੀਆਂ ਵਾਲੀ ਚੀਜ਼ ਬਣ ਗਈ। ਸੋ ਪੰਜਾਬ ਦੇ ਵਿੱਚ ਖੇਤੀ ਨੂੰ ਸੰਭਾਲਣ ਲਈ, ਮਜ਼ਬੂਤ ਕਰਨ ਲਈ ਕਾਨੂੰਨਾਂ ਦੀ, ਸਿਸਟਮ ਦੀ ਬੜੀ ਭਾਰੀ ਲੋੜ ਤਾਂ ਹੈ, ਪਰ ਜਿਹੜੇ ਇਲਾਜ ਮੋਦੀ ਸਰਕਾਰ ਕਰਨ ਨੂੰ ਫਿਰਦੀ ਹੈ, ਇਹ ਤਾਂ ਬਹੁਤ ਖਤਰਨਾਕ ਗੱਲ ਸੀ। ਸੋ ਜਿਹੜਾ MSP ਦੀ ਗੱਲ ਕੀਤੀ ਜਾ ਰਹੀ ਆ, MSP ਵਾਲੀ ਗੱਲ ਤੋਂ ਬਿਨਾਂ ਵੀ ਇਹ ਮੰਗ ਬਣੀ ਰਹਿਣੀ ਚਾਹੀਦੀ ਆ ਕਿ ਸਰਕਾਰੀ ਤੌਰ ਦੇ ਉੱਤੇ ਖੇਤੀ ਨੂੰ ਬਚਾਉਣ ਲਈ ਕੋਈ ਸਾਰਥਕ ਪਲੈਨਿੰਗ, ਕੋਈ ਯੋਜਨਾਬੰਦੀ ਜਿਹੜੀ ਆ ਉਹ ਕੀਤੀ ਜਾਵੇ। ਤੇ ਜਿਹੜਾ ਇਹ ਸੰਘਰਸ਼ ਆ, ਇਸ ਸੰਘਰਸ਼ ਨੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਜਿਹੜੇ ਅਜੇਤੂ ਸਮਝੇ ਜਾਂਦੇ ਨੇ, ਅਡੋਲ ਕਹੇ ਜਾਂਦੇ ਨੇ, ਜਿਨ੍ਹਾਂ ਕੋਲੇ ਐਡੀ ਵੱਡੀ ਤਾਕਤ ਹੋਵੇ। ਹੁਣ ਦੇਖੋ, ਸਾਰੇ ਭਾਰਤ ਦਾ ਹਿੰਦੂ ਕੱਟੜਵਾਦ ਜਿਹੜਾ ਹੈ ਉਹ ਪੂਰਾ ਹੰਕਾਰਿਆ ਹੋਇਆ ਸੀ ਤੇ ਮੋਦੀ ਦੇ ਨਾਲ ਖੜਾ ਸੀ। ਪਰ ਅੱਜ ਜਿਹੜਾ ਹੈ, ਸਾਰੀ ਦੁਨੀਆ ਨੇ ਦੇਖ ਲਿਆ ਕਿ ਸਭ ਤੋਂ ਘੱਟ ਗਿਣਤੀ ਵਾਲੇ ਸਿੱਖ ਇੱਥੇ ਮੁਸਲਮਾਨ ਵੀ ਵਸਦੇ, ਜਿਹੜੇ ਕਿ ਭਾਰਤ ਦੀ ਸਭ ਤੋਂ ਵੱਡੀ ਬਹੁ ਗਿਣਤੀ ਹੈ, ਪਰ ਉਹਨਾਂ ਦੇ ਨਾਲ ਜੋ ਕੁਝ ਇੱਥੇ ਹੁੰਦਾ ਉਹ ਕਦੇ ਵੀ ਕਦੇ ਜੇਤੂ ਵਾਲੀ ਸਥਿਤੀ ਵਿੱਚ ਨਹੀਂ ਆ ਸਕੇ। ਇਹ ਸਿੱਖਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ, ਜਿਹਨੂੰ ਕਹਿੰਦੇ ਆ, ਕਲਾ ਵਰਤ ਗਈ। ਤੇ ਕਾਮਰੇਡ ਲਾਣਾ ਜਿਹੜਾ ਮਜ਼ਾਕ ਉਡਾ ਰਿਹਾ ਕਿ ਤੁਹਾਡੀ ਕਲਾ ਹੀ ਨਹੀਂ ਮੁੱਕਦੀ, ਕਿਹੜੀ ਕਲਾ? ਤੋ ਜਿਹੜਾ ਵਾਹਿਗੁਰੂ ਨੇ, ਸੱਚੇ ਪਾਤਸ਼ਾਹ ਨੇ ਸਾਡੇ ਪੱਤ ਰੱਖੇ, ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਕਲਾ ਵਰਤ ਗਈ ਹੈ। ਉਹ ਮੋਦੀ ਜਿਹੜਾ ਸਿੱਖਾਂ ਨੂੰ ਆਪਦੇ ਨਾਲ ਰੱਖਣ ਦੇ ਲਈ ਇੱਥੇ ਤੱਕ ਆ ਗਿਆ ਕਿ ਨਹੀਂ ਤਾਂ ਖਾਲਿਸਤਾਨ ਜਿੰਦਾਬਾਦ ਹੋਏਗਾ, ਤੋ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਫਤਿਹ ਹੋਈ ਹੈ, ਇਹਦੇ ਵਿੱਚ ਹਿੰਦੂ ਕੱਟੜਵਾਦ ਦੁਖੀ ਬੜਾ। ਸੋ ਹਿੰਦੂ ਕੱਟੜਵਾਦੀਆਂ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣੀਆਂ ਸੁਭਾਵਕ ਨੇ ਕਿ ਜੀ ਇਹ ਗਲਤ ਹੋ ਗਿਆ। ਕੋਈ ਕਹਿੰਦੇ ਆ ਜੀ ਹਿੰਦੂ ਮਹਾਸਭਾ ਵਾਲਿਆਂ ਨੇ ਫੋਟੋ ਲਾਤੀ ਮੋਦੀ ਦੀ ਦਫ਼ਤਰ ਤੋਂ, ਕੋਈ ਕਹਿੰਦੇ ਆ ਜੀ ਕੰਗਣਾ ਰਣੌਤ ਆ ਕਹਿੰਦੀ ਆ, ਕੋਈ ਕਹਿੰਦਾ ਕੁਛ ਕਹਿੰਦਾ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਆਪਦੀ ਥਾਂ ਤੇ ਆ, ਪਰ ਜੇ ਤਾਂ ਇੱਕ ਜ਼ਿੰਮੇਵਾਰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮੋਦੀ ਨੇ ਕੀਤਾ ਤਾਂ ਉਹਨੂੰ ਇਹ ਗੱਲ, ਜਿਵੇਂ ਪਹਿਲਾਂ ਸਾਰੇ ਭਾਈਚਾਰੇ ਵੱਲੋਂ ਵਿਰੋਧ ਹੋ ਰਿਹਾ ਸੀ ਆਪਣੇ ਵੱਲੋਂ, ਹੁਣ ਉਹਦੇ ਵੱਲੋਂ ਹੋ ਰਿਹਾ ਹੈ। ਸੋ ਗੱਲ ਇਹ ਆ ਕਿ ਜੇ ਖਾਲਿਸਤਾਨੀ ਏਜੰਡੇ ਅਨੁਸਾਰ ਸੋਚਿਆ ਜਾਵੇ ਤਾਂ ਜਿਹੜੇ ਸਾਡੇ ਇਸ ਸੰਘਰਸ਼ ਦੌਰਾਨ ਸਾਨੂੰ ਲਾਹਾ ਮਿਲਿਆ, ਸਾਨੂੰ ਜਿਹੜਾ ਵਾਧਾ ਮਿਲਿਆ, ਉਹਦੇ ਲਈ ਅਸੀਂ ਤਾਂ ਮੋਦੀ ਦੇ ਵੀ ਧੰਨਵਾਦੀ ਆ ਵੀ ਜਿਹੜਾ ਤੂੰ ਇਹ ਕਾਲੇ ਕਾਨੂੰਨ ਲਾਗੂ ਕਰਨ ਦੀ ਖੇਡ ਖੇਡੀ, ਤੇ ਨਹੀਂ ਤਾਂ ਸਾਨੂੰ ਤਾਂ ਮੱਤਾ ਦੇ ਦੇ ਕੇ ਮਾਰਿਆ ਪਿਆ ਸੀਗਾ ਵੀ ਖਾਲਿਸਤਾਨ ਦੀ ਗੱਲ ਖਤਮ। ਪਰ ਇਸ ਸੰਘਰਸ਼ ਨੇ ਖਾਲਿਸਤਾਨੀ ਜਲਵੇ ਨੂੰ ਇੰਨਾ ਬੁਲੰਦ ਕਰਤਾ ਕਿ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ ਹੀ ਇਸ ਗੱਲ ਨਾਲ ਬਣਿਆ ਕਿ ਨਹੀਂ ਤਾਂ ਖਾਲਿਸਤਾਨੀ ਸਰਗਰਮੀ ਹੋਰ ਬੁਲੰਦ ਹੋ ਜਾਊ। ਸਭ ਤੋਂ ਜਿਹੜਾ ਔਖਾ ਉਹ ਕਿਹਨਾਂ ਦਾ? ਉਹ ਮੋਦੀ ਦੇ ਉਹਨਾਂ ਭਗਤਾਂ ਦਾ, ਭਗਵੇਂ ਬ੍ਰਿਗੇਡ ਵਾਲਿਆਂ ਦਾ, ਜਿਹੜੇ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ ਲਗਾਤਾਰ ਇਹਨਾਂ ਕਾਲੇ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਰਹੇ। ਉਹਨਾਂ ਨੂੰ ਔਖਾ ਕੀ ਆ? ਅੰਜਨਾ, ਓਮ, ਕਸ਼ਯਪ ਤੇ ਹੋਰ ਏਦਾਂ ਦੀਆਂ ਕਈ ਮੀਡੀਆ ਪਰਸਨੈਲਿਟੀਜ਼ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਿਹੜਾ ਮਾੜਾ ਮੰਨਿਆ ਜਾਂਦਾ ਸਮਾਜ ਵਿੱਚ। ਹੁਣ ਤਾਂ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੇ ਦੁਬਈ ਦੇ ਵਿੱਚੋਂ ਵੀ ਕਿਸੇ ਨੂੰ ਸੁਧੀਰ ਕੋਹਲੀ ਹੈ ਸ਼ਾਇਦ ਉਹਦਾ ਨਾਮ, ਉਹਨੂੰ ਕਾਫੀ ਜ਼ਿਆਦਾ ਮਾੜਾ ਬਿਹੇਵ ਜਿਹੜਾ ਹੈਗਾ ਹੁਣ ਮਿਸਬਿਹੇਵ ਹੋਏਗਾ ਹੀ। ਸੋ ਇਹ ਜਿਹੜੀਆਂ ਮੀਡੀਆ ਪਰਸਨੈਲਿਟੀਜ਼ ਭਾਰਤ ਵਿੱਚ ਰਹਿ ਕੇ ਭਾਰਤ ਦੇ ਸਾਰੇ ਲੋਕਤੰਤਰੀ ਸਿਸਟਮ ਨੂੰ ਵੀ ਢਾਹ ਲਾ ਰਹੀਆਂ ਨੇ, ਤੋ ਇਹਨਾਂ ਲੋਕਾਂ ਨੇ ਮੋਦੀ ਦੇ ਕਾਲੇ ਕਾਨੂੰਨਾਂ ਦੀ ਹਮਾਇਤ ਵਿੱਚ ਤੇ ਸਿੱਖੀ ਨੂੰ, ਸਿੱਖਾਂ ਨੂੰ, ਸੰਘਰਸ਼ ਨੂੰ ਇੰਨਾ ਕੁ ਬੁਰੀ ਤਰ੍ਹਾਂ ਭੰਡਿਆ। ਹੁਣ ਇਹ ਫਾਇਦੇ ਗਿਣਾਉਂਦੇ ਰਹੇ ਅੱਜ ਤੱਕ ਤਾਂ, ਪਰ ਜਦੋਂ ਹੁਣ ਮੋਦੀ ਨੇ ਕਾਨੂੰਨ ਵਾਪਸ ਲੈ ਲਏ, ਹੁਣ ਇਹਨਾਂ ਦੀ ਡਿਊਟੀ ਲਾ ਦਿੱਤੀ ਗਈ ਆ ਕਿ ਤੁਸੀਂ ਹੁਣ ਕਾਲੇ ਕਾਨੂੰਨ ਰੱਦ ਕਰਨ ਦੇ ਫਾਇਦੇ ਗਿਣਾਉਣੇ। ਹੁਣ ਜਿਨ੍ਹਾਂ ਨੇ 2 ਸਾਲ ਤੋਂ ਲਗਾਤਾਰ ਝੂਠ ਸੱਚ ਬੋਲ ਕੇ ਇਹ ਗੱਲਾਂ ਕੀਤੀਆਂ ਹੋਣ, ਇਹ ਤਾਂ ਕਾਲੇ ਕਾਨੂੰਨ ਬੜੇ ਵਧੀਆ, ਤੁਹਾਨੂੰ ਅਕਲ ਨਹੀਂ, ਤੁਹਾਨੂੰ ਸਮਝ ਨਹੀਂ, ਤੁਸੀਂ ਤਾਂ ਬੇਵਕੂਫ ਹੋ, ਤੁਸੀਂ ਤਾਂ ਕਿਹਦੇ ਮਗਰ ਲੱਗ ਗਏ, ਤੁਸੀਂ ਚੱਕ ਚ ਆ ਗਏ, ਤੁਸੀਂ ਅਕਲ ਹੀ ਨਹੀਂ ਤੁਹਾਨੂੰ। ਮੋਦੀ ਸਾਹਿਬ ਤੁਹਾਡਾ ਭਲਾ ਚਾਹੁੰਦੇ ਆ, ਤੁਸੀਂ ਇਹ ਬੰਨ ਕੇ ਖੀਰ ਖਪੂਰ ਵਾਲੀ ਗੱਲ ਨਹੀਂ ਕੀਤੀ ਪਈ ਸੀ।
ਹੁਣ ਉਹਨਾਂ ਨੂੰ ਇਹ ਕਹਿਣਾ ਪੈਣਾ ਕਿ ਕਾਲੇ ਕਾਨੂੰਨ ਰੱਦ ਕਰਨ ਦੇ ਬੜੇ ਫਾਇਦੇ ਹੋਏ ਨੇ ਜੀ, ਸਿੱਖੀ ਬਚ ਗਈ, ਪੰਜਾਬ ਬਚ ਗਿਆ ਜੀ, ਖਾਲਿਸਤਾਨ ਬਣ ਚੱਲਿਆ ਸੀ। ਸੋ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਜਿੱਥੇ ਜਿਹੜਾ ਇਹੋ ਜਿਹੀਆਂ ਸ਼ਕਤੀਆਂ ਜਿਹੜੀਆਂ ਪੰਥ ਤੇ ਪੰਜਾਬ ਨੂੰ ਮਾੜਾ ਮੰਨਦੀਆਂ ਨੇ, ਜਿਨ੍ਹਾਂ ਲੋਕਾਂ ਨੇ ਅੱਡ-ਅੱਡ ਸਾਧਨਾਂ ਰਾਹੀਂ, ਅੱਡ-ਅੱਡ ਢੰਗ ਤਰੀਕਿਆਂ ਰਾਹੀਂ ਸਿੱਖੀ ਨੂੰ ਟਾਰਗੇਟ ਕੀਤਾ ਹੈ, ਉਹ ਹੁਣ ਇਸ ਖੇਤੀ ਸੰਬੰਧੀ ਜਿਹੜਾ ਸੰਘਰਸ਼ ਚੱਲ ਕੇ ਹਟਿਆ ਕਾਲੇ ਕਾਨੂੰਨਾਂ ਦੇ ਬਾਰੇ, ਇਸ ਦੌਰਾਨ ਉਹਨਾਂ ਦੀ ਜ਼ਹਿਰ ਵੀ ਨੰਗੀ ਹੋਈ ਆ, ਨਫ਼ਰਤ ਵੀ ਨੰਗੀ ਹੋਈ ਆ, ਉਹਨਾਂ ਦੇ ਚਿਹਰੇ ਜਿਹੜੇ ਨੇ, ਜੇਕਰ ਅਸੀਂ ਦੱਸਦੇ ਨਾ ਅਸੀਂ ਚਾਹੇ 500 ਸਾਲ ਲੱਗੇ ਰਹਿੰਦੇ, ਸਾਤੋਂ ਇੰਨੀ ਮੱਤ ਲੋਕਾਂ ਨੂੰ ਨਹੀਂ ਦਿੱਤੀ ਜਾਣੀ ਜਿੰਨੀ ਸੰਘਰਸ਼ ਨੇ ਦੇ ਦਿੱਤੀ। ਬਹੁਤ ਸਾਰੇ ਭਰਾ ਜਿਹੜੇ ਪਹਿਲਾਂ ਸੰਘਰਸ਼ ਤੋਂ ਕਹਿੰਦੇ ਹੁੰਦੇ ਸੀ ਵੀ ਕਾਮਰੇਡਾਂ ਦਾ ਜੀ ਆਪਣੇ ਨਾਲ ਮਸਲਾ ਕੀ, ਉਹਨਾਂ ਨੂੰ ਸਮਝ ਲੱਗ ਗਈ ਗੋਦੀ ਮੀਡੀਆ ਦੀ ਕਰਤੂਤ ਕਿ ਜੇ ਅਸੀਂ ਆਪਦੇ ਹੱਕ ਲਈ ਲੜਦੇ ਹਾਂ, ਜੇ ਅਸੀਂ ਆਪਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰਦੇ ਹਾਂ ਤਾਂ ਸਾਨੂੰ ਅੱਤਵਾਦੀ ਕਹਿੰਦੇ ਆ। ਇਹਦਾ ਮਤਲਬ ਜਿਹੜੇ ਪਹਿਲਾਂ ਜਿਹਨਾਂ ਨੂੰ ਅੱਤਵਾਦੀ ਕਹਿੰਦੇ ਆ ਉਹ ਵੀ ਹੱਕ ਲਈ ਲੜਦੇ ਸੀ। ਸੋ ਨਵੀਂ ਪੀੜ੍ਹੀ ਨੂੰ ਕਾਮਰੇਡਾਂ ਦਾ, ਹਿੰਦੂ ਕੱਟੜਵਾਦ ਦਾ, ਗੋਦੀ ਮੋਦੀ ਮੀਡੀਏ ਦਾ, ਹੋਰ ਬੜੀਆਂ ਗੱਲਾਂ ਦਾ ਜਿਹੜਾ ਅਹਿਸਾਸ ਹੋਇਆ, ਪਤਾ ਲੱਗਿਆ, ਇਹ ਸਾਨੂੰ ਬੜਾ ਫਾਇਦਾ ਹੋਇਆ। ਤੇ ਜਦੋਂ ਐਂਡ ਹੋਇਆ ਉਹਨੇ ਤਾਂ ਸਾਰੇ ਦੁਨੀਆ ਨੂੰ ਹੀ ਹਿਲਾਤਾ, ਕਹਿੰਦੇ ਜੀ ਖਾਲਿਸਤਾਨੀ ਏਜੰਡਾ ਜਿਹੜਾ ਹੈ ਉਹ ਸਿਖਰਾਂ ਛੋ ਰਿਹਾ, ਤੇ ਜੇਕਰ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਖਾਲਿਸਤਾਨ ਬਣਿਆ ਲਓ। ਸੋ ਇਹ ਗੱਲ ਚੇਤੇ ਰੱਖੋ ਕਿ ਬੇਸ਼ੱਕ ਇੱਥੇ ਅੱਜ 1984 ਤੋਂ ਬਾਅਦ ਵਾਲਾ ਮਾਹੌਲ ਨਹੀਂ ਹੈ, ਪਰ ਜੇਕਰ ਸਾਡੇ ਭਾਈਚਾਰੇ ਦੇ ਜਿਹੜੇ ਏਜੰਡੇ ਦੇ ਉੱਤੇ ਅੱਜ ਦੁਨੀਆ ਭਰ ਦੇ ਵਿੱਚ ਸਹਿਮਤੀ ਬਣ ਰਹੀ ਆ ਤਾਂ ਸਾਡੀ ਜ਼ਿੰਮੇਵਾਰੀ ਵੀ ਵੱਧ ਰਹੀ ਹੈ। ਸਾਡੇ ਬਹੁਤ ਸਾਰੇ ਬੰਦੇ ਦੋ ਤਰੀਕੇ ਦੀਆਂ ਗੱਲਾਂ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ, ਇੱਕ ਤਾਂ ਜਿਹੜੇ ਤੱਤੀ ਤੇ ਤਟਪਟ ਵਾਲੀ ਫਾੜ ਵਾਲੀ ਜਿਹੜੀ ਸਾਡੀ ਬੋਲੀ ਜਾਂ ਸਾਡੀ ਸ਼ੈਲੀ ਆ, ਵਰਕਿੰਗ ਸਟਾਈਲ ਆ, ਉਹਦੇ ਬਾਰੇ ਅਸੀਂ ਥੋੜਾ ਜਿਹਾ ਅੱਜ ਸੋਚੀਏ ਕਿ ਜੇਕਰ ਐਡੇ ਵੱਡੇ ਭਾਰਤ ਜਿਹੜਾ ਹੈਗਾ ਲੋਕਤੰਤਰ ਕਹਿੰਦਾ, ਜੇ ਉਹ ਖਾਲਿਸਤਾਨੀ ਏਜੰਡੇ ਤੋਂ, ਉਹਦੀ ਤਾਕਤ ਤੋਂ ਪ੍ਰਭਾਵਿਤ ਹੋ ਕੇ, ਉਹਨੂੰ ਸਾਰੀ ਗੱਲ ਨੂੰ ਮੰਨ ਕੇ ਉਹ ਕਾਲੇ ਕਾਨੂੰਨ ਰੱਦ ਕਰਨ ਵਾਲੇ ਪਾਸੇ ਆ ਸਕਦਾ ਹੈ, ਤਾਂ ਸਾਡੀ ਸੰਘਰਸ਼ ਦੀ ਐਡੀ ਵੱਡੀ ਸਮਰੱਥਾ ਤੇ ਤਾਕਤ ਹੋਵੇ ਤੇ ਅਸੀਂ ਇੰਨੇ ਕਾਲੇਪਣ ਚ ਇੰਨੀਆਂ ਨਿੱਕੀਆਂ ਜਿਹੜੀਆਂ ਗੱਲਾਂ ਕਿਉਂ ਕਰਨ ਲੱਗ ਜਾਂਦੇ। ਸੋ ਸਾਨੂੰ ਆਪਦੇ ਗੰਭੀਰਤਾ ਦੇ ਨਾਲ, ਸਹਿਜਤਾ ਦੇ ਨਾਲ ਲੰਮੀ ਰੇਸ ਦੇ ਘੋੜੇ ਬਣਨਾ ਚਾਹੀਦਾ। ਇੱਕ ਦੌਰ ਸੀ ਜਿਹੜਾ ਸਾਰੇ ਸੰਸਾਰ ਵਿੱਚ ਹੀ ਚੱਲਿਆ, ਉਦੋਂ ਜੋ ਕੁਝ ਕੀਤਾ ਖਾਲਸੇ ਨੇ ਉਹ ਠੀਕ ਕੀਤਾ, ਗਲਤ ਕੀਤਾ ਉਹਨੂੰ ਪਾਸੇ ਛੱਡੋ। ਹੁਣ ਆਪਾਂ ਅੱਜ ਦੇ ਦੌਰ ਵਿੱਚ ਖਾਲਿਸਤਾਨ ਲਈ ਕੀ ਕਰ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ, ਇਹਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ। ਮੈਨੂੰ ਲੱਗਦਾ ਕਿ ਨਿੱਕੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਵਾਈ ਨਾਟ ਖਾਲਿਸਤਾਨ, ਇਸ ਸਬਜੈਕਟ ਤੇ ਡਿਬੇਟਸ ਹੋਣ, ਇਹਦੇ ਉੱਤੇ ਚਰਚਾਵਾਂ ਹੋਣ, ਲੋਕਾਂ ਨੂੰ ਬਿਠਾ ਕੇ ਦੱਸਿਆ ਜਾਵੇ ਕਿ ਸਾਰੀਆਂ ਕੌਮਾਂ ਦੇ ਘਰ ਨੇ, ਹਰ ਚਿੜੀ ਜਨੌਰ ਦਾ ਵੀ ਆਪਦਾ ਆਲਣਾ ਹੁੰਦਾ, ਹਰ ਮੱਝ ਦਾ ਵੀ ਆਪਦਾ ਕਿੱਲਾ ਹੁੰਦਾ, ਭੱਜ ਕੇ ਜਾ ਕੇ ਉੱਥੇ ਖੜਦੀ ਆ, ਤੇ ਇਕੱਲੇ ਅਸੀਂ ਹੀ ਕਿਉਂ ਐਡੇ ਅਭਾਗੇ ਬਣੇ ਰਹੀਏ ਕਿ ਸਾਡੇ ਕੋਲੇ ਆਪਦਾ ਘਰ ਨਾ ਹੋਵੇ। ਵਾਈ ਨਾਟ ਖਾਲਿਸਤਾਨ। ਸੋ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਗਈ ਆ। ਮੋਦੀ ਸਰਕਾਰ ਦਾ ਧੰਨਵਾਦ ਜਿਹਨੇ ਸਾਰੇ ਸੰਸਾਰ ਦੇ ਸਾਹਮਣੇ ਸਾਡੀ ਤਾਕਤ ਦਾ ਲੋਹਾ ਮੰਨਿਆ। ਮੈਂ ਤਾਂ ਇਹ ਵੀ ਚਾਹਾਂਗਾ ਕਿ ਪਾਰਲੀਮੈਂਟ ਦੇ ਵਿੱਚ ਲਿਖਤੀ ਤੌਰ ਤੇ ਕਹਿਣ ਕਿ IB, ਰਾ, ਅਜੀਤ ਡੋਭਾਲ ਤੇ ਹੋਰ ਸਾਰਾ ਸਿਸਟਮ ਸਾਡਾ ਜਿਹੜਾ ਇੱਕੋ ਗੱਲ ਕਹਿੰਦਾ ਹੈ ਕਿ ਖਾਲਿਸਤਾਨ ਤੋਂ ਬਚਣਾ ਤਾਂ ਫੌਰੀ ਤੌਰ ਤੇ ਕਾਲੇ ਕਾਨੂੰਨ ਰੱਦ ਕਰੋ, ਤੇ ਨਹੀਂ ਤਾਂ ਸਰਗਰਮੀ ਵੱਧ ਰਹੀ ਆ। ਤੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਹਿਸਾਬ ਨਾਲ ਅੱਜ ਜਦੋਂ ਅਸੀਂ ਕਾਲੇ ਕਾਨੂੰਨ ਰੱਦ ਕਰਨ ਵਾਲੇ ਪੜਾਅ ਦੇ ਵਿੱਚ ਇਸ ਪੜਾਅ ਤੇ ਆ, ਤਾਂ ਮਨ ਦੇ ਅੰਦਰ ਜਿੱਥੇ ਖੁਸ਼ੀ ਆ, ਜਿੱਥੇ ਤਸੱਲੀ ਆ ਕਿ ਅਸੀਂ ਇਸ ਜ਼ਾਲਮ, ਬੁੱਚੜ ਤੇ ਡਿਕਟੇਟਰ ਮੋਦੀ ਸਰਕਾਰ ਨੂੰ ਝੁਕਾਉਣ ਵਾਲੀ ਕੌਮ ਦਾ ਹਿੱਸਾ ਹੈ, ਉੱਥੇ ਨਾਲ ਦੀ ਨਾਲ ਇਹ ਜ਼ਿੰਮੇਵਾਰੀ ਦਾ ਅਹਿਸਾਸ ਵੀ ਸਾਨੂੰ ਅੰਦਰੋਂ ਅੰਦਰ ਹੀ ਬੜਾ ਜਿਹੜਾ ਪ੍ਰੇਰਨਾ ਵੀ ਦੇ ਰਿਹਾ ਕਿ ਕੋਈ ਫਰਜ਼ ਨਿਭਾਈਏ। ਸੋ ਮੈਂ ਸਾਰੇ ਸਰੋਤੇ ਵੀਰਾਂ ਨੂੰ ਇਸ ਗੱਲ ਲਈ ਬੇਨਤੀ ਕਰਦਾ ਕਿ ਜਿਹੜੇ ਇੱਕ ਉਹ ਲੋਕ ਹੁੰਦੇ ਆ ਜਿਹੜੇ ਸਕੂਟਰ ਦੀ ਟੱਕਰ ਰੇਲ ਗੱਡੀ ਨਾਲ ਕਰਾ ਦੇਣ, ਇੱਕ ਉਹ ਲੋਕ ਹੁੰਦੇ ਆ ਜਿਹੜੇ ਸਹਿਜਤਾ ਨਾਲ, ਗੰਭੀਰਤਾ ਨਾਲ, ਮਤਲਬ ਕਿ ਵੱਡੇ ਫਾਇਦੇ ਵਾਲੀਆਂ ਜਿਹੜੀਆਂ ਨੀਤੀਆਂ ਉਹ ਬਣਾਉਂਦੇ। ਸੋ ਸਾਨੂੰ ਘੱਟ ਨੁਕਸਾਨ ਤੇ ਵੱਧ ਫਾਇਦੇ ਵਾਲੇ ਜਿਹੜੇ ਏਜੰਡੇ ਆ, ਨੀਤੀਆਂ ਨੇ ਉਹ ਚਾਹੀਦੀਆਂ ਨੇ, ਤੇ ਸਾਨੂੰ ਵੱਧ ਤੋਂ ਵੱਧ ਦੋਸਤ ਬਣਾਉਣ, ਸਮਰਥਕ ਬਣਾਉਣ, ਤੇ ਘੱਟ ਤੋਂ ਘੱਟ ਦੁਸ਼ਮਣ ਜਿਹੜਾ ਹੈਗਾ ਉਹ
ਸਾਨੂੰ ਦੁਸ਼ਮਣ ਦੀ ਲੋੜ ਨਹੀਂ। ਸਾਨੂੰ ਜਿਹੜੇ ਹੈਗੇ ਆ, ਹਾਂ, ਸਾਨੂੰ ਆਲੋਚਨਾ ਕਰਨ ਵਾਲੇ ਖਾਲਿਸਤਾਨ ਦੇ ਏਜੰਡੇ ਤੇ ਮਿਲਣ, ਸਾਡੇ ਨਾਲ ਡਿਸਕਸ਼ਨ ਕਰਨ, ਸਾਡੇ ਨਾਲ ਬਹਿਸ ਮੁਹਾਵਸਾ ਕਰਨ, ਅਸੀਂ ਕਾਇਲ ਕਰੀਏ ਹਰੇਕ ਨੂੰ ਕਿ ਖਾਲਿਸਤਾਨ ਕਿਉਂ ਨਹੀਂ ਚਾਹੀਦਾ। ਜਿਸ ਖਾਲਿਸਤਾਨ ਦੀ ਸਮਰੱਥਾ, ਤਾਕਤ ਅਤੇ ਬੁਲੰਦੀ ਨੂੰ ਮੰਨਦਿਆਂ ਮੋਦੀ ਸਰਕਾਰ ਝੁਕੀ ਹੈ, ਉਹ ਇੱਕ ਨਾ ਇੱਕ ਦਿਨ ਇਸ ਧਰਤੀ ਤੇ ਜ਼ਰੂਰ ਹੋਂਦ ਵਿੱਚ ਆਊਗਾ। ਕਾਮਰੇਡਾਂ ਨੂੰ ਜਾਂ ਹੋਰ ਵਿਰੋਧੀਆਂ ਨੂੰ ਨਾਲ ਰੱਖਾਂਗੇ। ਇਹਨਾਂ ਨੇ ਤਾਂ ਕਦੇ ਬੰਦਿਆਂ ਵਾਲੀ ਗੱਲ ਨਹੀਂ ਕੀਤੀ, ਇਹਨਾਂ ਨੇ ਤਾਂ ਵਿਰੋਧ ਹੀ ਕਰਨਾ ਹੁੰਦਾ। ਪਰ ਅਸੀਂ ਖਾਲਸੇ ਦੇ ਤੇ ਖਾਲਿਸਤਾਨ ਦੇ ਹਰੇਕ ਵਿਰੋਧੀ ਨੂੰ ਬਣਦਾ ਮਾਣ ਸਤਿਕਾਰ ਖਾਲਿਸਤਾਨ ਵਿੱਚ ਲਾਜ਼ਮੀ ਦਿਆਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅੱਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।